ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਕੈਨੇਡਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸੋਸ਼ਲ ਐਕਟਿਵਿਸਟ ਦੀਪਕ ਥਾਪਰ ਜੀ, ਜੋ ਕਿ ਇਸ ਸਮੇਂ ਕੈਨੇਡਾ ਮੌਜੂਦ ਨੇ। ਕਰਦੇ ਹਾਂ ਜੀ ਸਵਾਗਤ। ਥਾਪਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਇੰਡੋਜ਼ ਟੀਵੀ ਵਾਲਿਆਂ ਨੂੰ, ਸਾਰੇ ਸਰੋਤਿਆਂ ਨੂੰ ਜੀ। ਕੀ ਹਾਲ ਚਾਲ ਨੇ ਜੀ ਕੈਨੇਡਾ ਦੇ? ਹੁਣ ਕਿਹੋ ਜਿਹਾ ਵੈਦਰ ਆ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਪੂਰੇ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਆਈ ਹੈ ਜੀ, ਮੀਂਹ ਬਹੁਤ ਪੈ ਰਿਹਾ, ਹੜ੍ਹਾਂ ਦੀ ਸਥਿਤੀ ਬਣੀ ਹੈ। ਦੇਖੋ ਜੀ, ਜੇ ਆਪਾਂ ਕੰਪੈਰੀਜ਼ਨ ਕਰੀਏ ਪੁਰਾਣੇ ਸਾਲਾਂ ਦੇ ਨਾਲ, ਤੇ ਇਸ ਸਾਲ ਕਹਿ ਸਕਦੇ ਹਾਂ ਬਹੁਤ ਵਧੀਆ ਵੈਦਰ ਚੋਂ ਨਿਕਲ ਰਹੇ ਆਪਾਂ। ਤੇ ਮੈਂ ਹੈਗਾ ਇੱਧਰ ਅਲਬਰਟਾ ਸਾਈਡ। ਅਲਬਰਟਾ ਦਾ ਵੈਦਰ ਬਾਕੀ ਲਾਸਟ ਜਿਹੜੇ ਕੁਝ ਸਾਲਾਂ ਤੋਂ ਬਹੁਤ ਵਧੀਆ ਹੈ ਇਸ ਸਾਲ ਕਹਿੰਦੇ। ਤੇ ਓਨਟਾਰੀਓ ਦੇ ਥੋੜੇ ਜਿਹੇ ਇਸ ਵਾਰ ਸਨੋ ਵੀ ਜ਼ਿਆਦਾ ਹੈ ਤੇ ਕਾਫੀ ਬਾਰਿਸ਼ ਵੀ ਆਈ ਹੈ, ਜਿਹਦੇ ਕਰਕੇ ਕਿ ਮੇਰਾ ਪੁਰਾਣਾ ਸ਼ਹਿਰ ਬਰੈਂਪਟਨ, ਜਿਹਦਾ ਕਿ ਮੈਂ ਵਸਨੀਕ ਹੈਗਾ ਹਲੇ ਵੀ, ਤੇ ਉੱਥੇ ਕਾਫੀ ਘਰਾਂ ਨੂੰ ਨੁਕਸਾਨ ਹੋਇਆ ਜੀ। ਜੀ, ਗੱਲ ਕਰਦੇ ਹਾਂ ਜੀ ਕੈਨੇਡਾ ਦੇ ਵਿੱਚ ਹਾਲਾਤਾਂ ਦੀ। ਆਪਾਂ ਨੇ ਪਿਛਲੀ ਵਾਰ ਡਿਸਕਸ਼ਨ ਕੀਤੀ ਸੀ ਕਿ ਐਮਰਜੈਂਸੀ ਲਾਗੂ ਕਰਵਾ ਦਿੱਤੀ ਹੈ ਟਰੂਡੋ ਸਰਕਾਰ ਨੇ, ਪਰ 10ਵੇਂ ਦਿਨ ਅੱਜ ਉਹਨਾਂ ਨੇ ਬੰਦ ਕਰ ਦਿੱਤੀ ਹੈ ਜੀ, ਖਤਮ ਕਰ ਦਿੱਤੀ ਹੈ ਇਹ ਐਮਰਜੈਂਸੀ। ਸੋ ਪ੍ਰੋਟੈਸਟਰ ਜਿਹੜੇ ਹੈਗੇ ਨੇ ਪ੍ਰੋਟੈਸਟ ਕਰ ਰਹੇ ਨੇ ਜਾਂ ਅਜੇ ਵੀ ਧਰਨੇ ਤੇ ਬੈਠੇ ਨੇ, ਤੇ ਨਾਲ ਹੀ ਜਿਹੜੇ ਆਗੂ ਸਨ ਉਹਨਾਂ ਦਾ ਕੀ ਬਣਿਆ ਜੀ। ਪੈਟ ਕਿੰਗ ਬਾਰੇ ਵੀ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਨੇ ਵੀ ਕਾਫੀ ਸਖਤ ਟਿੱਪਣੀ ਦਿੱਤੀ ਹੈ। ਦੇਖੋ ਜੀ, ਹੁਣ ਜਿਹੜੀ ਐਮਰਜੈਂਸੀ ਲੱਗੀ ਸੀਗੀ ਫਰੀडम ਕਨਵਾਏ ਵਾਲਾ, ਤੇ ਉਹਨੂੰ ਸਥਗਿਤ ਕਰ ਦਿੱਤਾ ਗਿਆ, ਉਹਨੂੰ ਪੂਰੀ ਤਰ੍ਹਾਂ ਹਟਾ ਲਿਆ ਗਿਆ। ਬਟ ਹਲੇ ਵੀ ਪੁਲਿਸ ਦਾ ਕਾਫੀ ਨਾਕਾਬੰਦੀ ਹੈਗੀ ਹੈ। ਜੇ ਕੋਈ ਅਨਸੁਣੀ ਘਟਨਾ ਜਾਂ ਕੋਈ ਐਸੇ ਅਸਰ ਹੋ ਸਕਦੇ ਜਾਂ ਕੁਝ ਵੀ, ਕੋਈ ਸ਼ਰਾਰਤ ਕਰਨ ਦੀ ਕੋਈ ਕੋਸ਼ਿਸ਼ ਕਰਦਾ, ਉਹਨੂੰ ਕੰਟਰੋਲ ਕਰਨ ਲਈ। ਤੇ ਪਹਿਲਾਂ ਇਹ ਸਾਰਾ ਟਰੱਕਾਂ ਦਾ ਜਮਾਵੜਾ ਸੀਗਾ ਜੀ ਓਟਾਵਾ ਦੇ ਵਿੱਚ, ਪਾਰਲੀਮੈਂਟ ਹਿੱਲ ਦੇ ਕੋਲ, ਤੇ ਉੱਥੋਂ ਸਾਰੇ ਟਰੱਕ ਹਟਾ ਦਿੱਤੇ ਗਏ ਨੇ। ਤੇ ਬਾਕੀ ਇਹਨਾਂ ਦੇ ਕਾਫੀ ਬੰਦਿਆਂ ਤੇ ਪਰਚੇ ਹੋਏ ਨੇ ਜੀ, ਕਾਫੀ ਬੰਦੇ ਅੰਦਰ ਵੀ ਦਿੱਤੇ ਨੇ ਪੁਲਿਸ ਨੇ। ਅਰਾਊਂਡ 200 ਦੇ ਕੋਲ ਹੈਗੇ ਆ ਜੀ ਜਿਨ੍ਹਾਂ ਨੂੰ ਅੰਦਰ ਕੀਤਾ ਗਿਆ। ਤੇ ਇਹਨਾਂ ਦੇ ਜਿਹੜੇ ਮੇਨ ਆਰਗੇਨਾਈਜ਼ਰ ਸੀਗੇ ਤਮਾਰਾ ਲੀਚ ਤੇ ਇੱਕ ਸੀਗਾ ਜੀ ਪੈਟ ਕਿੰਗ, ਇਹ ਦੋਨਾਂ ਨੂੰ ਜ਼ਮਾਨਤ ਨਹੀਂ ਦਿੱਤੀ। ਤੇ ਪੈਟ ਕਿੰਗ ਨੇ ਇੱਕ ਬਹੁਤ ਨਸਲੀ ਟਿੱਪਣੀ ਕੀਤੀ, ਉਹਦਾ ਇੱਕ ਵੀਡੀਓ ਸਾਹਮਣੇ ਆਇਆ, ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ। ਤੇ ਉਹਨੇ ਆਪਣੀ ਕਮਿਊਨਿਟੀ ਬਾਰੇ ਕਾਫੀ ਅਪਸ਼ਬਦ ਬੋਲੇ ਨੇ ਜੀ। ਉਹਨਾਂ ਦਾ ਵਿਚਕਾਰ ਜਦੋਂ ਇਹ ਗੱਲਬਾਤ ਕਰ ਰਹੇ ਨੇ, ਪੈਟ ਕਿੰਗ ਆਪਣੀ ਵੀਡੀਓ ਦੇ ਵਿੱਚ ਇਹ ਕਹਿ ਰਹੇ ਨੇ ਕਿ ਟਰੱਕ ਦੀ ਸਾਰੀ ਇੰਡਸਟਰੀ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ ਹੈ, ਸਾਰੇ ਦਾ ਸਾਰਾ ਬਿਜ਼ਨਸ ਆਪਣੇ ਹੱਥਾਂ 'ਚ ਲੈ ਰਿਹਾ, ਕਿਸੇ ਨੂੰ ਜੌਬ ਨਹੀਂ ਦਿੰਦੇ, ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਜੌਬ ਦਿੰਦੇ ਨੇ। ਖਾਸ ਕਰਕੇ ਪੰਜਾਬੀ ਸਿੱਖਾਂ ਦੀ ਉਹਨਾਂ ਨੇ ਗੱਲ ਕੀਤੀ ਆ, ਬੜੀਆਂ ਸਖਤ ਟਿੱਪਣੀਆਂ ਕਰਦੇ ਸੁਣਾਈ ਦਿੱਤੀਆਂ। ਜਗਮੀਤ ਧਾਲੀਵਾਲ ਜਿਹੜੇ ਕਿ MP ਨੇ ਜੀ ਕੈਨੇਡਾ ਦੇ, ਉਹਨਾਂ ਬਾਰੇ ਵੀ ਉਹਨਾਂ ਨੇ ਬੜੀ ਭੱਦੀ ਸ਼ਬਦਾਵਲੀ ਆਪਾਂ ਕਹਿ ਸਕਦੇ, ਟੈਰਰਿਸਟ ਉਹਨਾਂ ਨੇ ਗੱਲ ਕੀਤੀ ਆ। ਸੋ ਕੀ ਸਰਕਾਰ ਨੇ, ਕੈਨੇਡੀਅਨ ਸਰਕਾਰ ਨੇ ਇਸ ਨੂੰ ਨਸਲੀ ਟਿੱਪਣੀ ਲੈਂਦੇ ਆ ਕੋਈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ? ਦੇਖੋ ਜੀ, ਉਹ ਕੈਨੇਡਾ ਦੇ ਵਿੱਚ ਰੇਸਿਜ਼ਮ ਦੀ ਕੋਈ ਵੀ ਉਹ ਨਹੀਂ ਹੈਗੀ ਜੀ। ਤੁਸੀਂ ਕੋਈ ਜਗ੍ਹਾ ਨਹੀਂ ਦਿੰਦੇ ਇਹਨੂੰ ਕਿ ਵੀ ਰੇਸਿਜ਼ਮ ਕਰਕੇ ਕੋਈ ਬੰਦਾ ਏਦਾਂ ਚੱਲ ਜਾਏਗਾ ਜਾਂ ਬਚ ਜਾਏਗਾ। ਉਹਨਾਂ ਨੇ ਪੂਰੇ ਸਖਤੀ ਨਾਲ ਇਹਨੂੰ ਲਿਆ ਤੇ ਉਹ ਇਸ ਤੇ ਪੂਰੇ ਐਕਸ਼ਨ ਲੈ ਰਹੇ ਨੇ। ਤੇ ਉਹ ਆਲਰੇਡੀ ਉਹਨਾਂ ਦੀ ਜ਼ਮਾਨਤ ਨਹੀਂ ਹੋਈ। ਤੇ ਜੋ ਵੀ ਉਹਨਾਂ ਨੇ ਕਿਹਾ ਦੇਖੋ ਸਾਡੀ ਕਮਿਊਨਿਟੀ ਬਾਰੇ, ਕਿਉਂਕਿ ਆਪਾਂ ਸਾਰੇ ਮਿਹਨਤੀ ਲੋਕ ਆ, ਸਾਰੇ ਇਮੀਗ੍ਰੈਂਟਸ ਆ, ਤੇ ਆਪਾਂ ਕਹਿੰਦੇ ਆ ਵੀ ਲੈਂਡ ਆਫ ਇਮੀਗ੍ਰੈਂਟਸ ਕਹਿੰਦੇ ਆ ਕੈਨੇਡਾ ਨੂੰ। ਤੇ ਉਹ ਇਹਨੂੰ ਲਾਈਟਲੀ ਨਹੀਂ ਲੈਣਗੇ ਤੇ ਕਾਫੀ ਉਹਨੂੰ ਸਖਤੀ ਨਾਲ ਦੇਖਿਆ ਜਾ ਰਿਹਾ ਜੀ। ਤਾਪਰ ਜੀ, ਇੱਕ ਹੋਰ ਗੱਲ, ਜਦੋਂ ਇਹ ਸਾਰੀਆਂ ਐਮਰਜੈਂਸੀ ਲਾਗੂ ਹੋਈਆਂ ਸਨ ਤਾਂ ਜਿੰਨੇ ਵੀ ਲੋਕੀ ਉੱਥੇ ਪ੍ਰੋਟੈਸਟ ਕਰ ਰਹੇ ਨੇ ਸਨ, ਖਾਸ ਕਰਕੇ ਜਿਹੜੇ ਪੁਲਿਸ ਨਾਲ ਝੜਪੇ ਆ ਜਾਂ ਅੱਗੇ ਆਏ ਨੇ, ਉਹਨਾਂ ਨੇ ਬੈਂਕ ਖਾਤਿਆਂ ਦੀ ਗੱਲ ਕੀਤੀ ਸੀ। ਪੁਲਿਸ ਨੇ ਬੈਂਕ ਖਾਤਿਆਂ ਦੀ ਗੱਲ ਕੀਤੀ ਕਿ ਜਿਹੜੀ ਨਜਾਇਜ਼ ਮਨੀ ਹੈ ਉਹ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਪਈ ਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਇਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ। ਕਿ ਉਹਨਾਂ ਉੱਤੇ ਕੋਈ ਕਾਰਵਾਈ ਹੋਈ ਹੈ? ਦੇਖੋ ਜੀ, ਜਦੋਂ ਇਹ ਸਭ ਸ਼ੁਰੂ ਹੋਇਆ ਫਰੀडम ਕਨਵਾਏ, ਦੇਖੋ ਉਹ ਆਪਣੇ ਰਾਈਟਸ ਲਈ ਮੁਜ਼ਾਹਰਾ ਕਰਨਾ ਕੋਈ ਮਾੜੀ ਗੱਲ ਨਹੀਂ ਆ। ਜੋ ਉਹਨਾਂ ਨੇ ਸ਼ੁਰੂ ਕੀਤਾ ਤੇ ਜੋ ਕਰ ਰਹੇ ਨੇ, ਤੇ ਕੋਈ ਵੀ ਰੂਲ ਰੈਗੂਲੇਸ਼ਨ ਲਾਗੂ ਕਰਨ ਲਈ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੇ ਸੋਚਦੀਆਂ ਵੀ ਨੇ। ਤੇ ਇੱਕ ਗੋ ਫੰਡ ਵੀ ਸ਼ੁਰੂ ਕੀਤਾ ਗਿਆ ਸੀ, ਜਿਸ 'ਚ ਕਾਫੀ ਤਾਦਾਦ ਦੇ ਵਿੱਚ ਇਹਨਾਂ ਕੋਲ ਜਮ੍ਹਾਂ ਪੂੰਜੀ ਇਕੱਠੀ ਹੋਈ ਹੈ ਜੀ। 10 ਮਿਲੀਅਨ ਦੇ ਕਰੀਬ ਕਹਿੰਦੇ ਨੇ ਜੀ ਉਹਨੂੰ। ਤੇ ਉਹ ਫਿਰ ਜਦੋਂ ਸਰਕਾਰ ਤੱਕ ਇਹ ਗੱਲ ਪਹੁੰਚੀ ਵੀ ਬਹੁਤ ਲੋਕ ਕਾਫੀ ਫੰਡਸ ਇਕੱਠੇ ਕਰ ਲਏ, ਤਾਂ ਉਹਨਾਂ ਨੇ ਗੋ ਫੰਡ ਵੀ ਰੋਕਤਾ ਸੀ ਇਹਨਾਂ ਦਾ। ਤੇ ਉਹ ਹਲੇ ਵੀ ਉਹ ਸਟਰਗਲ ਦੇ ਵਿੱਚ ਚੱਲ ਰਹੇ ਨੇ ਕਿ ਵੀ ਉਹ ਮਨੀ ਨੂੰ ਰਿਲੀਜ਼ ਕਰਨਗੇ ਕਿ ਨਹੀਂ ਜੀ। ਗੱਲ ਕਰਦੇ ਹਾਂ ਜੀ ਆਪਾਂ ਟਰੱਕਰਸ ਦੀ। ਤਾਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਪੰਜਾਬੀ ਨੌਜਵਾਨ ਦੀ, ਸਿੱਖ ਨੌਜਵਾਨ ਦੀ, ਜਿਹੜੇ ਕਿ ਸਟੂਡੈਂਟ ਸਨ ਅਮਰੀਕਾ ਦੇ ਵਿੱਚ, ਤੇ ਉਹਨਾਂ ਨੇ ਟਰੱਕ ਦੇ ਵਿੱਚ ਜੌਬ ਕਰਦੇ ਸਨ।
ਗੱਲ ਇਹ ਹੋਈ ਜੀ ਕਿ ਟਰੱਕ ਕੰਪਨੀ ਵਾਲਿਆਂ ਨੇ ਹੀ ਉਹਨਾਂ ਦੇ ਟਰੱਕ ਦੇ ਵਿੱਚ ਡਰੱਗ ਰੱਖ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੂੰ 9 ਮਹੀਨੇ ਤੱਕ ਦੀ ਜੇਲ੍ਹ ਕੱਟਣੀ ਪਈ। ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਦਾ ਇੰਨਾ ਸਹਿਯੋਗ ਦਿੱਤਾ ਕਿ ਅੱਜ ਉਹ ਆਊਟ ਆਫ ਜੇਲ੍ਹ ਨੇ, ਆਪਣੀ ਕਹਾਣੀ ਦੱਸਦੇ ਨੇ। ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੀ। ਕੀ ਹੈ ਪੂਰੀ ਸੱਚਾਈ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਤੇ ਤੁਹਾਨੂੰ, ਕਿਉਂਕਿ ਤੁਸੀਂ ਵੀ ਟਰੱਕਿੰਗ ਦੇ ਬਿਜ਼ਨਸ ਦੇ ਵਿੱਚੋਂ ਕੈਨੇਡਾ ਰਹਿ ਰਹੇ ਹੋ, ਸੋ ਜਿਹੜੇ ਵਿਦਿਆਰਥੀ ਆਉਂਦੇ ਨੇ ਉਹਨਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹ ਅੱਗੇ ਜਾ ਕੇ ਕਿਸੇ ਮੁਸੀਬਤ ਵਿੱਚ ਨਾ ਫਸਣ? ਦੇਖੋ ਜੀ, ਟਰੱਕਿੰਗ ਸਭ ਤੋਂ ਵੱਡਾ ਬਿਜ਼ਨਸ ਹੈਗਾ ਕੈਨੇਡਾ ਅਮਰੀਕਾ 'ਚ, ਤੇ ਬਹੁਤ ਟਰੱਕ ਆਪਾਂ ਇਹ ਆਦਾਨ ਪ੍ਰਦਾਨ ਹੁੰਦਾ ਜੀ। ਤੇ ਜੇ ਇਹ ਬਹੁਤ ਲੋਕਾਂ ਦਾ ਰੋਜ਼ਗਾਰ ਇਸ ਟਰੱਕਿੰਗ ਦੇ ਨਾਲ ਜੁੜਿਆ। ਇਹਦੇ 'ਚ ਵਿਦਿਆਰਥੀ ਵਰਗ, ਸਾਡਾ ਹਰ ਕਮਿਊਨਿਟੀ ਦੇ ਲੋਕ ਇਸ 'ਚ ਬਹੁਤ ਵੱਡੇ ਤਾਦਾਦ 'ਚ ਕੰਮ ਕਰਦੇ ਨੇ। ਤੇ ਜਦੋਂ ਉਹ ਮੁੰਡੇ ਦਾ, ਅਰਸ਼ਦੀਪ ਨਾਮ ਹੈ ਮੁੰਡੇ ਦਾ ਜੀ, ਅਰਸ਼ਦੀਪ ਸਿੰਘ, ਤੇ ਉਸ ਮੁੰਡੇ ਦੀ ਹਿੰਮਤ ਨੂੰ ਆਪਾਂ ਸਲਾਮ ਕਰਦੇ ਹਾਂ ਜੀ। ਤੇ ਉਹਨੇ ਹਿੰਮਤ ਨਹੀਂ ਹਾਰੀ। ਤੇ 2020 ਦੀ ਗੱਲ ਹੈ ਜੀ, ਜੂਨ ਦੀ। ਤੇ ਜਦੋਂ ਉਹ ਆਪਣਾ ਲੋਡ ਲੈ ਕੇ ਨਿਕਲਿਆ ਤੇ ਉਹਨੂੰ ਬਫਲੋ ਬਾਰਡਰ ਤੇ ਰੋਕ ਲਿਆ ਗਿਆ ਜੀ, ਤੇ ਉਹਨੂੰ ਸਕੈਨਰ ਤੇ ਲਾਇਆ ਗਿਆ। ਉਹਦੇ ਚੋਂ 2.5 ਮਿਲੀਅਨ ਦੇ ਕਰੀਬ ਮਰਵਾਨਾ ਨਿਕਲਿਆ ਜੀ। ਤੇ ਫਿਰ ਉਹ ਜੱਦੋ ਜਹਿਦ ਚੱਲੀ ਉਹਦੀ 9 ਮਹੀਨੇ। ਉਹਨੂੰ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰਨ ਲਈ ਆਪਣੇ ਆਪ ਐਫਰਟ ਕਰਨੇ ਪਏ। ਉਹ ਜਦ ਕਿ ਦੇਖੋ, ਇਹ ਆਪਾਂ ਇਹਨੇ ਡਿਵੈਲਪ ਮੁਲਕਾਂ 'ਚ ਰਹਿੰਦੇ ਆ, ਤੇ ਕੈਨੇਡਾ ਸਰਕਾਰ ਨੂੰ ਜਾਂ ਕੈਨੇਡਾ ਗਵਰਨਮੈਂਟ ਨੂੰ ਚਾਹੀਦਾ ਸੀ ਵੀ ਉਹਨੂੰ ਸਪੋਰਟ ਕਰਨ, ਵੀ ਆਪਣਾ ਸਾਡੇ ਇੱਥੇ ਦਾ ਵਸਨੀਕ ਹੈਗਾ ਜੀ। ਤੇ ਉਹਦੇ ਫਾਦਰ ਸਾਹਿਬ ਜਿਹੜੇ ਕਿ ਇੰਡੀਆ ਬੈਠੇ ਸੀ, ਉਹਨਾਂ ਨੇ ਆਪਣੇ ਬੇਟੇ ਦੀ ਬੇਗੁਨਾਹੀ ਦੇ ਸਾਰੇ ਸਬੂਤ, ਵੀਡੀਓ ਕਲਿੱਪ ਸਾਰੇ ਇਕੱਠੇ ਕਰਕੇ, ਜਿਹੜਾ ਅਮਰੀਕਾ ਉਹਨਾਂ ਨੇ ਵਕੀਲ ਕੀਤਾ ਸੀਗਾ, ਤੇ ਉਹਨੂੰ ਪਹੁੰਚਦੇ ਕੀਤੇ ਜੀ। ਤੇ ਉਹ ਵਕੀਲ ਬਹੁਤ ਵਧੀਆ ਵਕੀਲ ਸੀਗਾ ਜੀ। ਤੇ ਉਹਨੇ 9 ਮਹੀਨੇ ਦੀ ਜੱਦੋਜਹਿਦ ਕਰਕੇ ਉਹ ਮੁੰਡਾ ਬਾਹਰ ਕੱਢ ਲਿਆ। ਤੇ ਮੈਂ ਇਹ ਸੋਚਦਾ ਵੀ ਇਹ ਮੁੰਡਾ ਤਾਂ ਬਾਹਰ ਆ ਗਿਆ ਜੀ, ਤੇ ਜਿਹੜੇ ਕਈ ਵਿਚਾਰੇ ਬੇਕਸੂਰ ਬੈਠੇ ਨੇ ਅੰਦਰ। ਤੇ ਜਿਹੜੀ ਕੰਪਨੀ 'ਚੋਂ ਕੰਮ ਕਰ ਰਿਹਾ ਸੀ, ਦੇਖੋ, ਜੇ ਇੱਕ ਹਫ਼ਤੇ ਬਾਅਦ ਇੱਕ ਦੂਜਾ ਟਰੱਕ ਹੋਰ ਜਾਂਦਾ, ਉਹ ਵੀ ਬਾਰਡਰ ਤੇ ਡਰੱਗਸ ਦੇ ਕੇਸ 'ਚ ਫੜਿਆ ਜਾਂਦਾ ਜੀ। ਤੇ ਕੀ ਕੈਨੇਡੀਅਨ ਗਵਰਨਮੈਂਟ ਨੂੰ ਨਹੀਂ ਸੀ ਚਾਹੀਦਾ ਕਿ ਵੀ ਇੱਕ ਹਫ਼ਤੇ ਬਾਅਦ ਦੂਜਾ ਕੇਸ ਉਸ ਕੰਪਨੀ ਦੇ ਖਿਲਾਫ ਹੈ, ਉਹਤੇ ਕੋਈ ਐਕਸ਼ਨ, ਉਹਤੇ ਕੋਈ ਇਨਵੈਸਟੀਗੇਸ਼ਨ ਹੁੰਦੀ, ਜੋ ਕਿ ਨਹੀਂ ਹੋਈ ਜੀ। ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਲੈਕ ਆਫ ਇਨਵੈਸਟੀਗੇਸ਼ਨ, ਜਿਹੜੀ ਕਿ ਕੈਨੇਡੀਅਨ ਗਵਰਨਮੈਂਟ ਦੇ ਖਾਤੇ ਪਾ ਸਕਦੇ ਹਾਂ ਜੀ। ਬਿਲਕੁਲ, ਬੜੀ ਹੈਰਾਨੀ ਦੀ ਗੱਲ ਆ, ਕਿਉਂਕਿ ਜਿਹੜੇ ਮੁਲਕਾਂ ਤੋਂ ਅਸੀਂ ਆਏ ਹਾਂ, ਅਸੀਂ ਉਹਨਾਂ ਦੀ ਗੱਲ ਹਮੇਸ਼ਾ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਕਿ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਅਸੀਂ ਇੰਡੀਆ ਹੁੰਦੇ, ਸ਼ਾਇਦ ਬਾਹਰਲੇ ਮੁਲਕਾਂ 'ਚ ਉਹ ਚੀਜ਼ ਹੋ ਗਈ ਹੈ, ਉੱਥੇ ਕਦੇ ਵੀ ਨਾ ਹੁੰਦੀ। ਪਰ ਬੜੀ ਹੈਰਾਨੀ ਹੋ ਰਹੀ ਹੈ ਜੀ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ। ਇਨਵੈਸਟੀਗੇਸ਼ਨ ਜ਼ਰੂਰ ਹੋਣਾ ਚਾਹੀਦਾ ਸੀ, ਖਾਸ ਕਰਕੇ ਉਹਨਾਂ ਕੰਪਨੀਆਂ ਦੇ ਵਿੱਚ ਜਿਨ੍ਹਾਂ ਦੇ ਮਤਲਬ ਕਿ ਪਹਿਲਾ ਬੱਚਾ ਜਿਹੜਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਡਰੱਗ ਦੇ ਦੋਸ਼ 'ਚ, ਤੇ ਨੈਕਸਟ ਫਿਰ ਉਸ ਦੂਜੇ ਵਿਦਿਆਰਥੀ ਦੇ ਟਰੱਕ ਦੇ ਵਿੱਚ ਉਹਨਾਂ ਨੇ ਨਸ਼ਾ ਪਾ ਕੇ ਭੇਜ ਦਿੱਤਾ, ਜਿਹਦੀ ਫਿਰ ਤੋਂ ਗ੍ਰਿਫਤਾਰੀ ਹੋਈ। ਸੋ ਕੈਨੇਡੀਅਨ ਪੁਲਿਸ ਤੇ ਕੈਨੇਡੀਅਨ ਗੌਰਮੈਂਟ ਨੂੰ ਚਾਹੀਦਾ ਸੀ ਕਿ ਉਸ ਦੀ ਪੂਰੀ ਤਰੀਕੇ ਨਾਲ ਘੋਖ ਪੜਤਾਲ ਕੀਤੀ ਜਾਵੇ ਤਾਂ ਕਿ ਸਾਰਿਆਂ ਦੁਨੀਆ ਦੇ ਅੱਗੇ ਸੱਚ ਸਾਹਮਣੇ ਆਵੇ। ਸੋ ਦੀਪਕ ਜੀ, ਗੱਲ ਕਰ ਰਹੇ ਹਾਂ ਜੀ, ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਬੱਚਿਆਂ ਨੂੰ? ਦੇਖੋ, ਜਦੋਂ ਵੀ ਆਪਾਂ ਨਵੀਂ ਜੌਬ ਲੈਣੀ ਹੁੰਦੀ ਹੈ, ਟਰੱਕਿੰਗ ਜਦੋਂ ਨਵਾਂ ਲਾਇਸੈਂਸ ਕਰਕੇ, ਸਭ ਤੋਂ ਪਹਿਲਾਂ ਸਾਨੂੰ ਐਡਵਾਈਸ ਕੀਤਾ ਜਾਂਦਾ ਵੀ ਤੁਸੀਂ ਅਮਰੀਕਾ ਨੂੰ ਟਰੱਕ ਚਲਾਓ, ਵੀਜ਼ਾ ਲਓ। ਤੇ ਕਿਉਂਕਿ ਉੱਥੇ ਬਹੁਤ ਹਾਈਵੇ ਖੁੱਲੇ ਨੇ ਜੀ, ਤੇ ਬੰਦਾ ਕਹਿੰਦਾ ਵੀ ਨਾਲੇ ਬੰਦੇ ਦਾ ਹੱਥ ਸਾਫ਼ ਹੋ ਜਾਂਦਾ ਤੇ ਪ੍ਰੋਪਰ ਟ੍ਰੇਨਿੰਗ ਹੋ ਜਾਂਦੀ ਹੈ ਜੀ। ਤੇ ਉਹ ਚੀਜ਼ਾਂ ਜਦੋਂ ਹਰ ਇੱਕ ਬੰਦੇ ਦੇ, ਦੇਖੋ, ਇਹ ਸਾਡਾ ਇੱਕ ਸੁਪਨਿਆਂ ਦਾ ਦੇਸ਼ ਕਹਿੰਦੇ ਆ ਜੀ ਆਪਾਂ, ਤੇ ਟਰੱਕਿੰਗ ਬਹੁਤ ਵੱਡਾ ਬਿਜ਼ਨਸ ਹੈ ਜਿਹੜਾ ਕਿ ਹਰ ਇੱਕ ਨਵੇਂ ਬੰਦੇ ਦੇ ਪੈਰ ਲਾ ਦਿੰਦਾ ਜੀ। ਤੇ ਜਦੋਂ ਆਪਾਂ ਸਟੂਡੈਂਟ ਹੋਈਏ ਜਾਂ ਨਵੇਂ ਇਮੀਗ੍ਰੈਂਟਸ ਹੋਈਏ, ਤੇ ਆਪਣੇ ਤੇ ਪਹਿਲਾਂ ਹੀ ਬਹੁਤ ਕਰਜ਼ਾ ਜਾਂ ਆਪਾਂ ਚੱਕ ਕੇ, ਜਾਂ ਬਹੁਤ ਲਾਇਬਿਲਿਟੀਜ਼ ਹੁੰਦੀਆਂ ਨੇ, ਤੇ ਆਪਾਂ ਜਲਦੀ ਤੋਂ ਜਲਦੀ ਚਾਹੁੰਦੇ ਹਾਂ ਕਿ ਵੀ ਆਪਾਂ ਪੈਰਾਂ ਤੇ ਹੋ ਜਾਈਏ ਤਾਂ ਕਿ ਆਪਾਂ ਆਪਣੇ ਬੈਕ ਹੋਮ ਦਾ ਵੀ ਖਿਆਲ ਰੱਖ ਸਕੀਏ। ਤੇ ਜਦੋਂ ਆਪਾਂ ਨਵੀਂ ਟਰੱਕਿੰਗ 'ਚ ਨਵੇਂ ਪੈਂਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਵੀ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ। ਜਿਹੜੀ ਵੀ ਕੰਪਨੀ 'ਚ ਜੁਆਇਨ ਕਰਨਾ, ਉਹਦੇ ਬਾਰੇ ਪ੍ਰੋਪਰ ਜਾਣਕਾਰੀ ਲਓ, ਉਹਨਾਂ ਦਾ ਟ੍ਰੇਨਿੰਗ ਮੋਡਿਊਲ ਦੇਖੋ ਵੀ ਉਹ ਜਦੋਂ ਨਵੀਂ ਜੁਆਇਨਿੰਗ ਕਰਾਉਂਦੇ ਨੇ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਨੇ। ਤੇ ਜੇ ਹੁਣ ਕਈ ਚੀਜ਼ਾਂ ਨੇ, ਜਿੱਦਾਂ ਇਹ ਤਾਂ ਜਿਹੜੀ ਰੀਸੈਂਟ ਘਟਨਾ ਦੀ ਗੱਲ ਕਰ ਰਹੇ ਹਾਂ, ਉਹਦੇ ਪਿੱਛੇ ਸੀਲ ਨਹੀਂ ਸੀ ਲੱਗੀ ਟ੍ਰੇਲਰ ਦੇ। ਤੇ ਏਦਾਂ ਵੀ ਕਈ ਵਾਰੀ ਹੁੰਦਾ, ਤੁਸੀਂ ਤੁਹਾਡੇ ਕੁਝ ਲੋਡ ਤੇ ਸੀਲ ਨਹੀਂ ਹੁੰਦੀ, ਤੁਹਾਨੂੰ ਏਦਾਂ ਜਾਣਾ ਪੈਂਦਾ। ਤੇ ਉਹ ਚੀਜ਼ਾਂ ਤੁਹਾਡੇ ਲਈ ਪੋਜ਼ਿਟਿਵ ਵੀ ਹੋ ਸਕਦੀਆਂ ਨੇ, ਨੈਗੇਟਿਵ ਵੀ ਹੋ ਸਕਦੀਆਂ ਨੇ। ਤਾਂ ਤੁਹਾਨੂੰ ਜ਼ਰੂਰ ਇੱਕ ਪ੍ਰੋਪਰ ਇੰਸਪੈਕਸ਼ਨ ਕਰਨੀ ਚਾਹੀਦੀ ਹੈ। ਤੇ ਜੇ ਇੰਸਪੈਕਸ਼ਨ ਪ੍ਰੋਪਰ ਕੀਤੀ ਹੈ, ਜਿੱਦਾਂ ਉਹ ਮੁੰਡੇ ਨੇ ਵੀ ਕੀਤੀ ਸੀ, ਪਰ ਕਈ ਵਾਰੀ ਲੋਡ ਇੰਨਾ ਭਰਿਆ ਹੁੰਦਾ ਵੀ ਤੁਸੀਂ ਅੰਦਰ ਤੱਕ ਨਹੀਂ ਜਾ ਸਕਦੇ। ਤੇ ਤੁਸੀਂ ਜਿਹੜੀ ਇੰਸਪੈਕਸ਼ਨ ਕਰਦੇ ਹੋ, ਉਹ ਸੇਫਟੀ ਇੰਸਪੈਕਸ਼ਨ ਹੁੰਦੀ ਹੈ ਰੋਡ ਵਰਦੀ ਕੰਡੀਸ਼ਨ ਲਈ। ਤੁਸੀਂ ਲੋਡ ਦੇ ਅੰਦਰ ਨਹੀਂ ਜਾ ਸਕਦੇ। ਕਈ ਵਾਰੀ ਕਈਆਂ ਨੇ ਕੀ ਕੀਤਾ ਹੁੰਦਾ ਜੀ, ਟ੍ਰੇਲਰ ਦੇ ਫਲੋਰ ਦੇ ਅੰਦਰ ਕੱਟ ਕੇ ਕੁਝ ਪਾਇਆ ਹੋਵੇ, ਜਾਂ ਟਾਇਰਾਂ ਦੇ ਵਿੱਚ ਕੁਝ ਪਾਇਆ ਹੋਵੇ, ਜਾਂ ਕੈਬ ਦੇ ਵਿੱਚ ਰੱਖਿਆ, ਜਿਹੜਾ ਕਿ ਤੁਸੀਂ ਜੱਜ ਨਹੀਂ ਕਰ ਸਕਦੇ। ਤੇ ਥੋੜਾ ਜਿਹਾ ਸਾਨੂੰ ਐਕਸਟਰਾ ਵਿਜੀਲੈਂਟ ਹੋਣ ਦੀ ਗੱਲ ਹੈਗੀ ਹੈ ਜੀ। ਤੇ ਕੰਪਨੀ ਦੀ ਰੈਪੂਟੇਸ਼ਨ, ਕੰਪਨੀ ਦੀ ਬੈਕਗਰਾਉਂਡ, ਕਿਤੇ ਵੀ ਜੁਆਇਨ ਕਰਨ ਤੋਂ ਪਹਿਲਾਂ ਜ਼ਰੂਰ ਆਲੇ ਦੁਆਲੇ ਚੈੱਕ ਕਰੋ, ਤੇ ਰਿਵਿਊ ਲੈਣੇ ਬਹੁਤ ਜ਼ਰੂਰੀ ਹੈ ਜੀ। ਜੀ।
ਦੀਪਕ ਜੀ, ਗੱਲ ਕਰਦੇ ਹਾਂ ਜੀ ਦੀਪ ਸਿੱਧੂ ਦੀ, ਜਿਨ੍ਹਾਂ ਦੀ ਕਿ ਪਿੱਛੇ ਜੇ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਤੇ ਕੱਲ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ 3 ਲੱਖ ਤੋਂ ਜ਼ਿਆਦਾ ਸੰਗਤ ਇਕੱਠੀ ਹੋਈ ਆ ਤੇ ਜਿੱਥੇ ਬਹੁਤ ਜ਼ਿਆਦਾ ਦੇਖਿਆ ਗਿਆ ਇਕੱਠ ਠਾਠਾ ਮਾਰਦਾ, ਲੋਕਾਂ ਨੂੰ ਖੜ੍ਹਨ ਲਈ ਥਾਂ ਨਹੀਂ ਸੀ ਤੇ ਲਗਾਤਾਰ ਦੀਪ ਸਿੱਧੂ ਦੀ ਯਾਦ ਦੇ ਵਿੱਚ ਲੋਕ ਅਜੇ ਵੀ ਬਹੁਤ ਜ਼ਿਆਦਾ ਭਾਵੁਕ ਨੇ। ਆਪਣੇ ਆਪਣੇ ਤੌਰ ਤੇ ਵੱਖਰੇ ਵੱਖਰੇ ਕੰਟਰੀਆਂ, ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ, ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਕੈਂਡਲ ਮਾਰਚ ਕੀਤੇ ਜਾ ਰਹੇ ਨੇ। ਸੋ ਸੁਣਨ ਵਿੱਚ ਆਇਆ ਜੀ ਕੈਨੇਡਾ ਦੇ ਗੁਰਦੁਆਰੇ ਦੇ ਵਿੱਚ ਦੀਪ ਸਿੱਧੂ ਦੇ ਸ਼ਹੀਦਾਂ ਦੇ ਨਾਲ ਕੁਝ ਪੋਸਟਰ ਲਗਾਏ ਗਏ ਨੇ, ਤਸਵੀਰਾਂ ਲਗਾਈਆਂ ਗਈਆਂ ਨੇ। ਹਾਂਜੀ, ਸਭ ਤੋਂ ਪਹਿਲਾਂ ਜੀ ਸਾਨੂੰ ਬਹੁਤ ਅਫਸੋਸ ਹੈ ਦੀਪ ਸਿੱਧੂ ਦੇ ਜਾਣ ਦਾ ਜੀ, ਤੇ ਵਾਹਿਗੁਰੂ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ। ਤੇ ਉਹ ਬਹੁਤ ਇੱਕ ਸੂਝਵਾਨ ਨੇਤਾ ਦੇ ਰੂਪ 'ਚ ਉੱਭਰ ਕੇ ਸਾਹਮਣੇ ਆ ਰਹੇ ਸੀ ਤੇ ਕੈਨੇਡਾ ਨੇ ਬਹੁਤ ਜੀ ਉਹਨਾਂ ਦੇ ਬਹੁਤ ਰੈਲੀਆਂ, ਹਰ ਆਪਣੇ ਸਿਟੀ 'ਚ ਰੈਲੀਆਂ ਕੱਢੀਆਂ ਗਈਆਂ ਜੀ ਤੇ ਬਹੁਤ ਦੁੱਖ ਪ੍ਰਗਟਾਵਾ ਕੀਤਾ ਗਿਆ ਤੇ ਸਰੀ ਦੇ ਗੁਰੂ ਘਰ 'ਚ ਉਹਨਾਂ ਦੀ ਇੱਕ ਫੋਟੋ ਵੀ ਸਥਾਪਿਤ ਕੀਤੀ ਗਈ ਹੈ ਸ਼ਹੀਦਾਂ ਦੇ ਨਾਲ ਤੇ ਉਹਨੂੰ ਬਹੁਤ ਮਾਨ ਸਨਮਾਨ ਦਿੱਤਾ ਗਿਆ ਜੀ। ਜੀ ਜੀ, ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ, ਜਦੋਂ ਕੋਈ ਕੌਮ ਦੀ ਗੱਲ ਕਰਦਾ, ਖਾਸ ਕਰਕੇ ਉਹ ਇੰਨਾ ਇੰਟੈਲੀਜੈਂਟ ਬੰਦਾ ਜਿਹਨੇ ਅੱਗੇ ਜਾ ਕੇ ਆਵਾਮ ਨੂੰ ਜਾਂ ਜਿਹੜੇ ਨੌਜਵਾਨੀ ਨੂੰ ਸੇਧ ਦੇਣੀ ਸੀ, ਉਹ ਬੜੀ ਛੇਤੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸੋ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸਾਰੇ ਲੋਕ ਭਾਵੁਕ ਨੇ ਜੀ। ਜੀ ਬਿਲਕੁਲ ਦੀਪਕ ਜੀ, ਇਕੱਲਾ ਕੈਨੇਡਾ, ਆਸਟ੍ਰੇਲੀਆ ਜਾਂ ਅਮਰੀਕਾ, ਇੰਗਲੈਂਡ ਹੀ ਨਹੀਂ, ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉਹਨਾਂ ਦੇ ਚਾਹੁਣ ਵਾਲੇ ਸੜਕਾਂ ਤੇ ਆ ਰਹੇ ਨੇ, ਰੈਲੀਆਂ ਕਰ ਰਹੇ ਨੇ ਤੇ ਇਨਸਾਫ ਦੀ ਕਿਤੇ ਨਾ ਕਿਤੇ ਮੰਗ ਦੀ ਗੱਲ ਹੋ ਰਹੀ ਹੈ, ਕਿਉਂਕਿ ਦੀਪ ਸਿੱਧੂ ਦੇ ਐਕਸੀਡੈਂਟ ਨੂੰ ਆਮ ਐਕਸੀਡੈਂਟ ਦਾ ਰੂਪ ਨਹੀਂ ਦੇਖਿਆ ਜਾ ਰਿਹਾ। ਉਸ ਨੂੰ ਕਿਹਾ ਜਾ ਰਿਹਾ ਕਿ ਕਿਸੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਐਕਸੀਡੈਂਟ ਹੈ। ਧੰਨਵਾਦ ਜੀ ਤੁਹਾਡਾ, ਮਿਲਦੇ ਹਾਂ ਜੀ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।